ਪਿੰਡਾਂ ਵਿੱਚ ਅੱਜ ਵੀ ਲੋਕ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਨੇ। ਸਾਡੇ ਨਾਲ ਦੇ ਪਿੰਡ ਇੱਕ ਬੰਦਾ ਰਹਿੰਦਾ ਸੀ, ਅੱਲਾ ਦਿੱਤਾ। ਸਾਦਾ, ਮਿਹਨਤੀ ਤੇ ਖਾਮੋਸ਼ ਤਬਾਹ ਆਦਮੀ ਸੀ। ਉਹਦੀ ਸਾਰੀ ਜ਼ਿੰਦਗੀ ਖੇਤਾਂ ਵਿੱਚ ਮਿਹਨਤ ਮਜ਼ਦੂਰੀ ਕਰਦਿਆਂ ਗੁਜ਼ਰੀ। ਸੁਬਹ ਫਜਰ ਤੋਂ ਪਹਿਲਾਂ ਉੱਠਣਾ, ਖੇਤਾਂ ਵਿੱਚ ਜਾਣਾ, ਸ਼ਾਮ ਨੂੰ ਥੱਕ ਹਾਰ ਕੇ ਵਾਪਸ ਆਉਣਾ, ਇਹ ਹੀ ਉਹਦਾ ਸਾਰੀ ਜ਼ਿੰਦਗੀ ਦਾ ਮਾਮੂਲ ਸੀ। ਉਹਦਾ ਇੱਕ ਪੁੱਤਰ ਸੀ, ਸ਼ਹਿਜ਼ਾਦ। ਅੱਲਾ ਦਿੱਤਾ ਨੇ ਆਪਣੀ ਸਾਰੀ ਜਵਾਨੀ ਦੀ ਮਿਹਨਤ ਕਰਕੇ ਪੁੱਤਰ ਨੂੰ ਪੜ੍ਹਾਇਆ, ਸ਼ਹਿਰ ਕਾਲਜ ਭੇਜਿਆ, ਤਾਂ ਕਿ ਉਹਦੀ ਜ਼ਿੰਦਗੀ ਜਿਹੜੀ ਏ ਉਹ ਉਹਦੇ ਵਰਗੀ ਨਾ ਰਵੇ, ਉਹਦੀ ਜ਼ਿੰਦਗੀ ਦੇ ਵਿੱਚ ਕੁਝ ਤਬਦੀਲੀ ਆ ਜਾਏ। ਵਕਤ ਗੁਜ਼ਰਿਆ, ਸ਼ਹਿਜ਼ਾਦ ਸ਼ਹਿਰ ਵਿੱਚ ਪੜ੍ਹ ਲਿਖ ਕੇ ਨੌਕਰੀ ਲੱਗ ਗਿਆ। ਪਹਿਲਾਂ ਉਹ ਹਰ ਹਫ਼ਤੇ ਘਰ ਆਉਂਦਾ, ਮਾਂ-ਬਾਪ ਕੋਲ ਬਹਿੰਦਾ, ਦੁੱਖ ਸੁੱਖ ਵੰਡਦਾ, ਹਾਲ ਪੁੱਛਦਾ। ਫਿਰ ਹੌਲੀ-ਹੌਲੀ ਸ਼ਹਿਰ ਨੇ ਸ਼ਹਿਜ਼ਾਦ ਨੂੰ ਬਦਲ ਦਿੱਤਾ। ਫੋਨ ਕਰਨਾ ਘੱਟ ਕਰ ਦਿੱਤਾ, ਪਿੰਡ ਆਉਣਾ ਘੱਟ ਹੋ ਗਿਆ, ਗੱਲਾਂ ਬਾਤਾਂ ਵਿੱਚ ਤਕੱਬਰ ਆਉਣਾ ਸ਼ੁਰੂ ਹੋ ਗਿਆ। ਅੱਲਾ ਦਿੱਤਾ ਦੀ ਬੀਵੀ ਅਕਸਰ ਕਹਿੰਦੀ, ਅੱਲਾ ਦਿੱਤਾ ਪੁੱਤਰ ਨੂੰ ਸ਼ਹਿਰ ਦੀ ਹਵਾ ਲੱਗ ਗਈ ਏ। ਪਰ ਅੱਲਾ ਦਿੱਤਾ ਹਮੇਸ਼ਾ ਇਹ ਗੱਲ ਕਰਦਾ, ਨਹੀਂ, ਉਹ ਸਾਡਾ ਪੁੱਤਰ ਏ ਤੇ ਜ਼ਰੂਰ ਵਾਪਸ ਆਵੇਗਾ। ਕੁਝ ਸਾਲ ਲੰਘੇ ਤੇ ਸ਼ਹਿਜ਼ਾਦ ਨੇ ਸ਼ਹਿਰ ਵਿੱਚ ਘਰ ਲੈ ਲਿਆ। ਬੀਵੀ ਬੱਚੇ ਵੀ ਉੱਥੇ ਹੀ ਰਹਿਣ ਲੱਗ ਪਏ। ਮਾਂ ਪਿਓ ਪਿੰਡ ਵਿੱਚ ਇਕੱਲਾ ਰਹਿ ਗਿਆ। ਪਹਿਲੇ ਕਦੀ ਫੋਨ ਆਉਂਦਾ ਸੀ, ਫਿਰ ਸਿਰਫ ਈਦਾਂ ਸ਼ਬਰਾਤਾਂ ਤੇ, ਫਿਰ ਉਹ ਵੀ ਆਉਣਾ ਬੰਦ ਹੋ ਗਿਆ। ਅੱਲਾ ਦਿੱਤਾ ਫਿਰ ਵੀ ਰੋਜ਼ ਸ਼ਾਮ ਨੂੰ ਦਰਵਾਜ਼ੇ ਅੱਗੇ ਬਹਿ ਕੇ ਸੜਕ ਵੱਲ ਤੱਕਦਾ ਤੇ ਇੰਤਜ਼ਾਰ ਕਰਦਾ ਕਿ ਅੱਜ ਮੇਰਾ ਪੁੱਤਰ ਆਵੇਗਾ। ਲੋਕ ਪੁੱਛਦੇ, ਚਾਚਾ ਕਿਸ ਦਾ ਇੰਤਜ਼ਾਰ ਹੈ? ਉਹ ਹਲਕੀ ਜਿਹੀ ਮੁਸਕਰਾਹਟ ਨਾਲ ਕਹਿੰਦਾ, ਉਹ ਆਵੇਗਾ, ਉਹ ਮੇਰਾ ਪੁੱਤਰ ਹੈ, ਉਹ ਜ਼ਰੂਰ ਆਵੇਗਾ। ਇੱਕ ਰਾਤ ਬੜੀ ਸਖਤ ਸਰਦੀ ਸੀ, ਹਵਾ ਚੱਲ ਰਹੀ ਸੀ, ਬਾਰਿਸ਼ ਵੀ ਲੱਗੀ ਸੀ। ਅੱਲਾ ਦਿੱਤਾ ਦੀ ਤਬੀਅਤ ਅਚਾਨਕ ਖਰਾਬ ਹੋ ਗਈ, ਸਾਹ ਉਖੜਨ ਲੱਗ ਪਏ। ਆਂਢੀਆਂ ਗੁਆਂਢੀਆਂ ਨੂੰ ਪਤਾ ਲੱਗਾ, ਉਹ ਡਾਕਟਰ ਕੋਲ ਲੈ ਗਏ। ਪਰ ਹਸਪਤਾਲ ਪਹੁੰਚਦਿਆਂ ਅੱਲਾ ਦਿੱਤਾ ਦੀ ਹਾਲਤ ਬਹੁਤ ਖਰਾਬ ਹੋ ਗਈ। ਡਾਕਟਰ ਨੇ ਕਿਹਾ, ਇਸ ਦੇ ਪੁੱਤਰ ਨੂੰ ਬੁਲਾਓ, ਸ਼ਾਇਦ ਆਖਰੀ ਮੁਲਾਕਾਤ ਹੋ ਜਾਏ। ਗੁਆਂਢੀ ਨੇ ਸ਼ਹਿਜ਼ਾਦ ਨੂੰ ਫੋਨ ਕੀਤਾ। ਸ਼ਹਿਜ਼ਾਦ ਨੇ ਫੋਨ ਸੁਣਿਆ, ਪਰ ਆਵਾਜ਼ ਆਈ, ਯਾਰ ਮੈਂ ਮੀਟਿੰਗ ਵਿੱਚ ਹਾਂ, ਕੱਲ ਸੁਬਹ ਵੇਖਦੇ ਹਾਂ। ਉਹ ਰਾਤ ਅੱਲਾ ਦਿੱਤਾ ਬਾਰ-ਬਾਰ ਦਰਵਾਜ਼ੇ ਵੱਲ ਵੇਂਦਾ ਰਿਹਾ। ਹੋਠਾਂ ਤੇ ਸਿਰਫ ਇੱਕ ਗੱਲ ਸੀ, ਮੇਰਾ ਪੁੱਤਰ ਆਇਆ, ਮੇਰਾ ਪੁੱਤਰ ਆਇਆ, ਪਰ ਜਵਾਬ ਖਾਮੋਸ਼ੀ ਸੀ। ਉਹਦੇ ਸਾਹ ਹੌਲੀ-ਹੌਲੀ ਖਤਮ ਹੋ ਗਏ। ਅਗਲੀ ਸੁਬਹ ਸ਼ਹਿਜ਼ਾਦ ਜਲਦੀ ਪਿੰਡ ਪਹੁੰਚਿਆ। ਘਰ ਦੇ ਬਾਹਰ ਲੋਕ ਬੈਠੇ ਸਨ, ਅੰਦਰ ਸਫੈਦ ਚਾਦਰ ਸੀ। ਉਹ ਅੰਦਰ ਗਿਆ ਤੇ ਪਹਿਲੀ ਵਾਰੀ ਉਹਨੂੰ ਅਹਿਸਾਸ ਹੋਇਆ, ਜਿਹੜਾ ਬੰਦਾ ਸਾਰੀ ਜ਼ਿੰਦਗੀ ਉਹਦਾ ਇੰਤਜ਼ਾਰ ਕਰਦਾ ਰਿਹਾ, ਉਹ ਹੁਣ ਕਦੇ ਇੰਤਜ਼ਾਰ ਨਹੀਂ ਕਰੇਗਾ। ਉਹ ਬਾਪ ਦੇ ਪੈਰ ਫੜ ਕੇ ਬਹਿ ਗਿਆ। ਇੱਕ ਗੁਆਂਢੀ ਨੇ ਹੌਲੀ ਜਿਹੀ ਗੱਲ ਕੀਤੀ, ਪੁੱਤਰ ਰਾਤ ਆਖਰੀ ਸਾਹ ਤੱਕ ਤੇਰਾ ਪਿਓ ਤੇਰਾ ਨਾਂ ਲੈਂਦਾ ਰਿਹਾ। ਸ਼ਹਿਜ਼ਾਦ ਦੀਆਂ ਹਾਵਾਂ ਨਿਕਲ ਗਈਆਂ। ਜਦੋਂ ਸਾਰਾ ਸਮਾਨ ਸਮੇਟਿਆ ਜਾ ਰਿਹਾ ਸੀ, ਅੱਲਾ ਦਿੱਤਾ ਦੀ ਪੁਰਾਣੀ ਅਲਮਾਰੀ ਵਿੱਚ ਇੱਕ ਲਿਫਾਫਾ ਲੱਭਿਆ। ਉਹ ਸ਼ਹਿਜ਼ਾਦ ਦੇ ਨਾਂ ਸੀ। ਅੰਦਰ ਚੰਦ ਪੁਰਾਣੇ ਨੋਟ ਤੇ ਇੱਕ ਖੱਤ ਸੀ। ਖੱਤ ਵਿੱਚ ਲਿਖਿਆ ਸੀ, ਪੁੱਤਰ ਸ਼ਹਿਜ਼ਾਦ, ਮੈਨੂੰ ਪਤਾ ਹੈ ਸ਼ਹਿਰ ਦੀ ਜ਼ਿੰਦਗੀ ਬੜੀ ਮਸਰੂਫ ਹੁੰਦੀ ਏ। ਮੈਂ ਤੇਰੇ ਤੋਂ ਕੁਝ ਨਹੀਂ ਮੰਗਦਾ, ਬਸ ਕਦੀ ਆ ਕੇ ਬਹਿ ਜਾਇਆ ਕਰ। ਮੈਂ ਤੇਰੇ ਨਾਲ ਗੱਲ ਕਰਕੇ ਜੀ ਲੈਂਦਾ ਵਾਂ। ਅਗਰ ਮੈਂ ਨਾ ਰਿਹਾ ਤੇ ਆਪਣੇ ਪੁੱਤਰ ਨੂੰ ਜ਼ਰੂਰ ਵਕਤ ਦੇਵੀਂ, ਕਿਉਂਕਿ ਪੁੱਤਰ ਦਾ ਇੰਤਜ਼ਾਰ ਸਭ ਤੋਂ ਵੱਡਾ ਦਰਦ ਹੁੰਦਾ ਹੈ। ਤੇਰਾ ਬਾਪ, ਅੱਲਾ ਦਿੱਤਾ। ਸ਼ਹਿਜ਼ਾਦ ਖੱਤ ਪੜ੍ਹ ਕੇ ਜ਼ਮੀਨ ਤੇ ਬਹਿ ਗਿਆ। ਉਸ ਦਿਨ ਪਹਿਲੀ ਵਾਰੀ ਸਮਝ ਆਈ, ਬਾਪ ਪੈਸਾ ਨਹੀਂ ਮੰਗਦਾ, ਵਕਤ ਮੰਗਦਾ ਹੈ। ਇਹ ਕਹਾਣੀ ਸਾਨੂੰ ਇਹੀ ਸਬਕ ਦਿੰਦੀ ਹੈ, ਸ਼ਹਿਰ, ਪੈਸਾ, ਨੌਕਰੀ, ਇੱਜ਼ਤ ਸਭ ਕੁਝ ਮਿਲ ਜਾਂਦਾ ਹੈ, ਪਰ ਮਾਂ-ਬਾਪ ਦਾ ਵਕਤ ਵਾਪਸ ਨਹੀਂ ਮਿਲਦਾ। ਜਿਹੜਾ ਅੱਜ ਉਹਨਾਂ ਕੋਲ ਨਹੀਂ ਬਹਿ ਸਕਦਾ, ਉਹ ਕੱਲ ਕਬਰ ਕੋਲ ਰੋ ਕੇ ਵੀ ਕੁਝ ਹਾਸਲ ਨਹੀਂ ਕਰ ਸਕਦਾ। ਲਿਹਾਜ਼ਾ ਆਪਣੇ ਮਾਂ-ਬਾਪ ਨੂੰ ਵਕਤ ਦਿਆ ਕਰੋ, ਉਹਨਾਂ ਕੋਲ ਬਵਿਆ ਕਰੋ, ਉਹਨਾਂ ਦੇ ਦੁੱਖ ਸੁੱਖ ਸ਼ਰੀਕ ਹੋਇਆ ਕਰੋ, ਉਹਨਾਂ ਦੀ ਕੁਝ ਸੁਣੀ ਕੁਝ ਸੁਣਾਈ। ਅੱਲਾਹ ਤਾਲਾ ਸਭ ਦੇ ਮਾਂ-ਬਾਪ ਨੂੰ ਸਲਾਮਤ ਰੱਖੇ। ਜਿਨ੍ਹਾਂ ਦੇ ਮਾਂ-ਬਾਪ ਇਸ ਦੁਨੀਆ ਤੋਂ ਚਲੇ ਗਏ ਨੇ, ਉਹਨਾਂ ਨੂੰ ਜੰਨਤੁਲ ਫਿਰਦੌਸ ਆਲਾ ਮਕਾਮ ਅਤਾ ਕਰੇ।